ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 103। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਬਲਕਿ 2 ਔਰ 3 ਖਬਰਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਆਸਿਮ ਮੁਨੀਰ ਦਾ ਪਾਕਿਸਤਾਨ ਕਿਹੜੇ ਪਾਸੇ ਜਾ ਰਿਹਾ ਹੈ। ਕਿਉਂਕਿ ਇਸ ਵੇਲੇ ਮੁਲਕ ਦੇ ਵਿੱਚ ਤੇ ਆਸਿਮ ਮੁਨੀਰ ਦਾ ਲਾਅ ਹੀ ਹੈ। ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਆਖਿਆ ਸੀ ਕਿ ਆਸਿਮ ਲਾਅ ਚੱਲ ਰਿਹਾ ਹੈ ਔਰ ਇਹ ਅਨੋਖਾ ਲਾਅ ਹੈ। ਇਸ ਤੋਂ ਪਹਿਲਾਂ ਮਾਰਸ਼ਲ ਲਾਅ ਲੱਗਦਾ ਸੀ, ਅਯੂਬ ਖਾਨ ਹੋਵੇ ਜਾਂ ਯਾਇਆ ਖਾਨ ਹੋਵੇ ਜਾਂ ਜ਼ਿਆਉਲ ਹਕ ਸਾਹਿਬ ਹੋਣ ਜਾਂ ਪਰਵੇਜ਼ ਮੁਸ਼ਰਫ, ਇਸ ਤੋਂ ਪਹਿਲੇ ਜਿੰਨੇ ਵੀ ਡਿਕਟੇਟਰ ਆਏ ਨੇ ਉਹ ਮਾਰਸ਼ਲ ਲਾਅ ਲਾਉਂਦੇ ਸਨ, ਲੇਕਿਨ ਉਹਨਾਂ ਨੂੰ ਕਰਪਸ਼ਨ ਤੇ ਕਰਪਟ ਲੋਕ ਏਡੇ ਪਸੰਦ ਨਹੀਂ ਸੀ ਜਿੱਡੇ ਇਹਨਾਂ ਨੂੰ ਪਸੰਦ ਨੇ। ਅੱਛਾ, ਉਹ ਤਾਂ ਤੁਸੀਂ ਇਹਨਾਂ ਦੇ ਇਰਦ ਗਿਰਦ ਜਿੰਨੇ ਲੋਕ ਹੈ ਉਹਨਾਂ ਦੇ ਉੱਤੇ ਧਿਆਨ ਜ਼ਰਾ ਮਾਰੋ ਤਾਂ ਤੁਹਾਨੂੰ ਨਜ਼ਰ ਆਏਗੀ ਵੀ ਇੱਕ ਪਾਸੇ PIA ਸਾਰੀ ਦੀ ਸਾਰੀ, ਉਹਦੇ ਕੋਲ ਕੋਈ ਤਕਰੀਬਨ 18-20 ਵੱਡੇ ਜਹਾਜ਼ ਸਨ ਜਿਹੜੇ ਠੀਕ ਚੱਲ ਰਹੇ ਸਨ ਔਰ ਓਵਰਆਲ ਕੋਈ ਮੇਰੇ ਖਿਆਲ 35-36 ਜਹਾਜ਼ ਸਨ PIA ਦੇ ਕੋਲ। ਫਿਰ ਇੰਟਰਨੈਸ਼ਨਲ ਰਾਊਟਸ ਨੇ, ਪ੍ਰਾਪਰਟੀਜ਼ ਨੇ, ਪਤਾ ਨਹੀਂ ਕੀ ਕੁਝ ਹੈ। ਉਹ ਸਾਰਾ ਕੁਝ 10 ਅਰਬ 'ਚ ਵੇਚ ਛੱਡਿਆ ਤੇ ਬਾਜੀ ਮਰੀਮ ਕੱਲੀ ਦਾ ਜਹਾਜ਼ ਜਿਹੜਾ ਉਹ 13 ਅਰਬ ਦਾ ਤੇ ਆਪਣਾ ਜਹਾਜ਼ ਸਰਕਾਰ ਨੇ 20 ਅਰਬ ਦਾ ਲਿਆ। ਇਹ ਜ਼ਾਹਿਰ ਹੈ ਕੋਈ ਅਸੀਂ ਬਿੱਲ ਤਾਂ ਨਹੀਂ ਵੇਖਿਆ ਪਰਚੇਜ਼ ਦਾ, ਲੇਕਿਨ ਜੋ ਲੋਕਾਂ ਦਾ ਖਿਆਲ ਹੈ, ਮਤਲਬ ਦੋਵਾਂ ਦੇ ਜਹਾਜ਼ ਰਲਾ ਕੇ ਉਹ ਤਕਰੀਬਨ ਕੋਈ 33-34 ਅਰਬ ਰੁਪਈਏ ਦੇ ਜਾਂ 33 ਅਰਬ ਰੁਪਈਏ ਦੇ ਦੋਵਾਂ ਦੇ ਮਿਲਾ ਕੇ ਜਹਾਜ਼ ਨੇ। ਹੁਣ ਜ਼ਰਾ ਦੂਸਰੇ ਪਾਸੇ ਸੋਚਣਾ ਹੈ ਕਿ 25 ਲੱਖ, ਇਹ ਗੌਰ ਨਾਲ ਸੁਣਨਾ ਹੈ ਤੁਸੀਂ ਗੱਲ, ਇਹ ਫਿਗਰ ਗੌਰ ਨਾਲ ਸੁਣਨਾ ਹੈ। 25 ਲੱਖ ਪਾਕਿਸਤਾਨੀ ਜਿਹੜੇ ਨੇ ਮਜ਼ਦੂਰ, ਜਿਹੜੇ ਸਾਊਦੀ ਅਰਬ 'ਚ ਮਜ਼ਦੂਰੀ ਕਰਦੇ ਨੇ, ਉਹ ਤੁਹਾਨੂੰ ਪਤਾ ਹੈ ਕਿ ਕਿੰਨੇ ਪੈਸੇ ਜਿਹੜੇ ਨੇ ਉਹ ਘੱਲਦੇ ਨੇ ਪਾਕਿਸਤਾਨ ਦੇ ਵਿੱਚ। ਇੱਕ ਕਦੀ ਤੁਸੀਂ ਆਪਣੇ ਜ਼ੇਨ ਦੇ ਨਾਲ ਹਿਸਾਬ ਲਾਇਆ ਹੋਏਗਾ ਨਾ ਕਿ ਚਲੋ ਯਾਰ ਇੰਨੇ ਕੁ ਪੈਸੇ ਘੱਲਦੇ ਹੋਣਗੇ ਪਾਕਿਸਤਾਨ ਦੇ। ਉਹ ਜਿਹੜੇ ਪੈਸੇ ਘੱਲਦੇ ਨੇ ਨਾ, ਉਹ ਸਾਲ ਪੂਰਾ ਵੀ ਮਿਹਨਤ ਕਰਕੇ ਨਾ ਵਿਚਾਰੇ ਤੇ ਆਪਣੇ ਮਾਂ ਪਿਓ ਨੂੰ ਜਿਹੜੇ ਪੈਸੇ ਘੱਲਦੇ ਨੇ ਉਹਦੇ ਨਾਲ ਇਹਨਾਂ ਦੇ ਜਹਾਜ਼ ਨਹੀਂ ਲਏ ਜਾ ਸਕਦੇ, ਜਿਹੜੇ 25 ਲੱਖ ਨੇ। ਤੇ ਦੂਜੇ ਪਾਸੇ ਹੁਣ ਹਬੀਬ ਅਕਰਮ ਸਾਹਿਬ ਨੇ ਖਬਰ ਦਿੱਤੀ ਕਿ ਇਹਨਾਂ ਨੇ ਉਹ 25 ਲੱਖ ਗਿਰਵੀ ਰੱਖਣ ਦਾ ਫੈਸਲਾ ਕੀਤਾ ਹੈ। ਸਾਊਦੀ ਅਰਬ ਨੂੰ ਆਖਿਆ ਵੀ ਸਾਨੂੰ ਕਰਜ਼ਾ ਦਿਓ ਤੇ ਇਹ ਸਾਡੇ 25 ਲੱਖ ਤੁਹਾਡੇ ਕੋਲ ਨੇ, ਇਹਨਾਂ ਕੋਲੋਂ ਪੈਸੇ ਕੱਟ ਲਿਓ ਜੇ ਅਸੀਂ ਨਾ ਦਿੱਤੇ ਤੇ। ਜ਼ਾਹਿਰ ਹੈ ਦੇਗੀ ਤੇ ਪਾਕਿਸਤਾਨੀ ਗਵਰਨਮੈਂਟ ਹੀ ਕਿਸੇ ਨਾ ਕਿਸੇ ਵੇਲੇ ਉਹ ਦੇਗੀ। ਗਵਰਨਮੈਂਟ ਕਿਹੜੀ ਤੁਹਾਡੇ ਕੋਲੋਂ ਲਏਗੀ, ਜ਼ਾਹਿਰ ਹੈ। ਗਵਰਨਮੈਂਟ ਜਦੋਂ ਅਸੀਂ ਆਉਂਦੇ ਨਾ, ਅਕਸਰ ਤੁਸੀਂ ਪਿੰਡਾਂ ਦੇ ਵਿੱਚ ਵੀ ਆਉਂਦੇ ਹੋ ਵੀ ਇਹ ਸਰਕਾਰੀ ਪੈਸਾ ਹੈ, ਆਉਂਦੇ ਹੋ ਨਾ ਤੁਸੀਂ ਇਹ ਗੱਲ, ਇਹ ਸਰਕਾਰੀ ਪੈਸਾ ਹੈ, ਇਹ ਗੌਰਮੈਂਟ ਦਾ ਪੈਸਾ ਹੈ। ਅਕਸਰ ਤੁਹਾਡੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਕਿਉਂਕਿ ਪਿੰਡਾਂ ਵਾਲੇ ਬੰਦਿਆਂ ਨੂੰ ਇਹ ਲੱਗਦਾ ਹੈ ਵੀ ਸਰਕਾਰ ਦਾ ਪੈਸਾ ਕਿਤੇ ਉੱਤੋਂ ਆਉਂਦਾ ਹੈ, ਗੌਰਮੈਂਟ ਦਾ ਪੈਸਾ ਉੱਤੋਂ ਆਉਂਦਾ। ਨਹੀਂ, ਇੰਜ ਨਹੀਂ ਹੈ। ਇਸ ਵੇਲੇ ਜਦੋਂ ਤੁਸੀਂ ਡੀਜ਼ਲ ਲੈਂਦੇ ਹੋ ਇਸ ਵੇਲੇ ਪਾਕਿਸਤਾਨ 'ਚ ਜਾਂ ਪੈਟਰੋਲ ਲੈਂਦੇ ਹੋ, ਉਹਦੇ 'ਤੇ ਤੁਸੀਂ 105 ਰੁਪਏ ਲੀਟਰ ਇਸ ਵੇਲੇ ਤੁਸੀਂ ਦੇ ਰਹੇ ਹੋ ਟੈਕਸ। ਉਹ ਜਿਹੜਾ ਟੈਕਸ ਹੈ ਨਾ, ਉਹ ਸਰਕਾਰੀ ਪੈਸਾ ਹੈ। ਜਦੋਂ ਮਾਚਿਸ ਦੀ ਡੱਬੀ ਲੈਂਦੇ ਹੋ, ਤੁਸੀਂ ਦੁੱਧ ਦਾ ਡੱਬਾ ਲੈਂਦੇ ਹੋ, ਬੱਚੇ ਦਾ ਕੋਈ ਪੈਂਪਰ ਨੈਪੀ ਕੋਈ ਇਹੋ ਜਿਹੀ ਸ਼ੈ ਲੈਂਦੇ ਹੋ, ਆਪਣੇ ਵਾਸਤੇ ਕੋਈ ਕੱਪੜਾ ਲੀੜਾ ਭਾਵੇਂ ਕਫਨ ਲੈਂਦੇ ਹੋ, ਮਾਜ਼ਰਤ ਜ਼ਾਹਿਰ ਲੈਣਾ ਪੈਂਦਾ ਹੀ ਹੈ ਜਦੋਂ ਵਫਾਤ ਪਾਉਂਦੇ ਨੇ ਲੋਕ, ਭਾਵੇਂ ਹੋਰ ਕੋਈ ਸਾਬਣ ਲੈਂਦੇ ਹੋ, ਸ਼ੈਂਪੂ ਲੈਂਦੇ ਹੋ, ਜਿਹੜੀ ਵੀ ਸ਼ੈ ਲੈਂਦੇ ਹੋ ਆਪਣੇ ਲਈ, ਉਹ ਹਰ ਚੀਜ਼ 'ਤੇ ਜਿਹੜਾ ਤੁਸੀਂ ਟੈਕਸ ਦਿੰਦੇ ਹੋ ਉਹ ਸਰਕਾਰ ਦਾ ਪੈਸਾ ਹੈ, ਉੱਥੋਂ ਆਉਂਦਾ। ਬਾਕੀ ਸਰਕਾਰ ਕਿਸੇ ਚਾਚੇ ਤਾਏ ਦਾ ਨਾਂ ਨਹੀਂ ਹੈ ਵੀ ਜਿੰਨੇ ਉਹ ਪੈਸੇ ਦਿੱਤੇ ਨੇ ਤੇ ਜਿੱਥੋਂ ਤੁਹਾਡੇ 'ਤੇ ਉਹ ਪੈਸੇ ਲੱਗਦੇ ਨੇ, ਜਿਹਦੇ ਨਾਲ ਸੜਕਾਂ ਬਣਦੀਆਂ ਨੇ ਹੋਰ। ਹਾਂ, ਜਾਂ ਤੀਸਰਾ ਤਰੀਕਾ ਕਿਹੜਾ ਹੁੰਦਾ ਹੈ ਕਿ ਕਰਜ਼ਾ ਲਈਦਾ ਬਾਹਰੋਂ, ਉਹ ਫਿਰ ਦੋਹਰੇ ਤੁਸੀਂ ਅਦਾ ਕਰਨਾ ਹੈ ਇਹਨਾਂ ਹੀ ਟੈਕਸਾਂ ਦੀ ਮੱਦ ਦੇ ਵਿੱਚ। ਜੇ ਇਸ ਵੇਲੇ ਪੈਟਰੋਲ 'ਤੇ 105 ਟੈਕਸ ਚੱਲ ਰਿਹਾ ਤੇ ਜਿਵੇਂ ਕਰਜ਼ਾ ਲੈ ਰਹੇ ਨੇ ਧੜਾ ਧੜ, ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕਰਜ਼ਾ ਜਿਹੜਾ ਹੈ ਇਹ ਦੇਣ ਵਾਸਤੇ ਹੋ ਸਕਦਾ ਅੱਜ ਤੋਂ 10 ਸਾਲਾਂ ਬਾਅਦ ਜੇ ਇਹੋ ਜਿਹੀਆਂ ਹਕੂਮਤਾਂ ਰਹੀਆਂ ਤੇ ਇਹ ਟੈਕਸ 105 ਦੀ ਜਗ੍ਹਾ 'ਤੇ 205 ਜਾਂ 210 ਰੁਪਏ ਹੋਣ। ਕਹਿਣ ਦਾ ਮਤਲਬ ਮੇਰਾ ਤੁਹਾਨੂੰ ਇਹ ਹੈ ਕਿ ਆਖਿਰ ਦੇ ਉੱਤੇ ਇਹ ਤੁਹਾਡਾ ਪੈਸਾ ਹੈ, ਤੁਹਾਡੇ ਗਲ ਜਿਹੜਾ ਇਹ ਢੋਲ ਹੈ ਜਿਹੜਾ ਤੁਹਾਨੂੰ ਵਜਾਉਣਾ ਪੈਣਾ। ਲੇਕਿਨ ਜਿਹੜੀ ਮੈਂ ਖਬਰ ਦੇਣੀ ਹੈ ਤੁਹਾਨੂੰ ਕਿ ਇਸ ਵੇਲੇ ਬਾਜੀ ਦਾ ਉਹ ਜਹਾਜ਼ 'ਤੇ ਖਲੋਤਾ ਹੈ ਆਸਟਰੀਆ ਵਿਆਨਾ ਦੇ ਵਿੱਚ, ਹਜੇ ਤੱਕ ਹਾਲੀ ਤੱਕ ਉਹ ਵਾਪਸ ਨਹੀਂ ਮੁੜਿਆ। ਆਏਗਾ ਕਿਉਂਕਿ ਬਾਜੀ ਨੇ ਕਿਤੇ ਨਾ ਕਿਤੇ ਕੋਈ ਉਮਰਾ ਵਗੈਰਾ ਕਰਨ ਬਾਜੀ ਜਾਏਗੀ, ਖਬਰ ਤਾਂ ਇਹੀ ਹੈ। ਅਜੇ ਤੱਕ ਹੁਣ ਕਿਤੇ ਪ੍ਰੋਗਰਾਮ ਬਾਜੀ ਬਦਲ ਨਾ ਦੇਵੇ ਉਹ ਇੱਕ ਹੋਰ ਗੱਲ ਹੈ, ਲੇਕਿਨ ਹੁਣ ਤੱਕ ਦਾ ਪ੍ਰੋਗਰਾਮ ਤੇ ਬਾਜੀ ਦਾ ਇਹੀ ਹੈ ਕਿ ਉਹਨਾਂ ਨੇ ਉਮਰਾ ਕਰਨ ਜਾਣਾ ਤੇ ਮੇਰਾ ਖਿਆਲ ਅਗਲੇ 2-4 ਦਿਨ ਦੇ ਵਿੱਚ ਹੋ ਸਕਦਾ ਉਹ ਜਹਾਜ਼ ਵਾਪਸ ਆ ਜਾਏ। ਲੇਕਿਨ ਫਿਲਹਾਲ ਸੂਰਤ ਹਾਲ ਜਿਹੜੀ ਹੈ ਉਹ ਇਹ ਹੈ ਕਿ 2 ਸ਼ੋਬੇ ਜਿਹੜੇ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਦੋਵਾਂ ਦਾ ਸਭ ਤੋਂ ਜ਼ਿਆਦਾ ਸ਼ਾਇਦ ਇਹਤਰਾਮ ਕੀਤਾ ਜਾਂਦਾ। ਹੋਰ ਵੀ ਹੋਣਗੇ 1-2, ਇੱਕ ਡਾਕਟਰਸ ਦਾ ਇਹਤਰਾਮ ਕੀਤਾ ਜਾਂਦਾ ਬੜਾ, ਦੂਜਾ ਉਸਤਾਦਾਂ ਦਾ ਇਹਤਰਾਮ ਕੀਤਾ ਜਾਂਦਾ ਹੈ। ਇਹ ਜਿਹੜੀ ਆਸਿਮ ਮੁਨੀਰ ਸਾਹਿਬ ਦੀ ਔਰ ਮਰੀਮ ਨਵਾਜ਼ ਸਾਹਿਬਾ ਦੀ ਔਰ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਹੈ, ਇਹਦਾ ਜ਼ਰਾ ਹਾਲ ਵੇਖ ਲਓ। ਜਿਹੜੇ ਤੁਹਾਨੂੰ ਪਹਿਲੀਆਂ 2 ਖਬਰਾਂ ਰੱਖਣ ਲੱਗੇ ਉਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ, ਚਾਨਣ ਹੋ ਜਾਏਗਾ ਵੀ ਇੱਥੇ ਹਰ ਚੋਰ ਉਚੱਕਾ ਚੌਧਰੀ, ਪੰਜਾਬੀ ਦੀ ਇੱਕ ਮੁਹਾਵਰਾ ਹੈ ਨਾ ਵੀ ਹਰ ਚੋਰ ਉਚੱਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਉਹ ਗੱਲ ਇੱਥੇ ਬਣੀ ਹੈ। ਕਿਉਂਕਿ
THQ ਹਸਪਤਾਲ ਵਜ਼ੀਰਾਬਾਦ ਦੇ ਵਿੱਚ ਡਾਕਟਰਸ ਨੂੰ ਫੈਂਟੀ ਲਾਈ ਹੈ, ਪੁਲਿਸ ਨੇ ਕੁੱਟਿਆ, ਤਸ਼ੱਦਦ ਕੀਤਾ ਹੈ। ਕਿਉਂ ਕੀਤਾ? ਉੱਥੇ ਮੈਡੀਕੋ ਲੀਗਲ ਸਰਟੀਫਿਕੇਟ ਬਣਵਾਉਣ ਗਏ ਸਨ ਪੁਲਿਸ ਵਾਲੇ। ਡਾਕਟਰ ਸਾਹਿਬ ਮਰੀਜ਼ ਵੇਖ ਰਹੇ ਸਨ, ਉਹਨਾਂ ਨੂੰ ਜ਼ਾਹਿਰ ਹੈ ਪਹਿਲਾਂ ਮਰੀਜ਼ ਵੇਖਣਗੇ, ਫਿਰ ਪੁਲਿਸ ਵਾਲਿਆਂ ਨੂੰ ਸਰਟੀਫਿਕੇਟ ਬਣਾ ਕੇ ਦੇਣਗੇ। ਉਹ ਕੁਝ 4 ਮਿੰਟ ਬਹੁਤੇ ਲੱਗ ਗਏ ਅਤੇ ਉਹਨਾਂ ਨੇ ਪਹਿਲਾਂ ਤਾਂ ਡਾਕਟਰ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਅਤੇ ਉਹਨੂੰ ਕੁੱਟਿਆ, ਮਾਰਿਆ। ਉਸ ਤੋਂ ਬਾਅਦ ਕੋਈ ਝੂਠਾ ਪਰਚਾ ਵੀ ਉਹਦੇ 'ਤੇ ਬਣਾ ਦਿੱਤਾ, ਉੱਤੇ ਚੋਰੀ ਚਾਰੀ ਦਾ, ਨਰਸ ਦੇ ਉੱਤੇ ਪਤਾ ਨਹੀਂ ਪਰਸ ਚੋਰੀ ਕਰਨ ਦਾ ਕਿ ਕਿਹੜਾ ਕੰਮ ਕਰਨ ਦਾ। ਇਹ ਹੁਣ ਬਗੈਰਤੀ ਦੇ ਆਲਮ ਤੁਸੀਂ ਚੈੱਕ ਕਰ ਲਓ, ਇਹ THQ ਵਜ਼ੀਰਾਬਾਦ ਦੇ ਵਿੱਚ ਹੋਇਆ ਕੰਮ। ਅਤੇ ਡਾਕਟਰਾਂ ਨੂੰ ਵੀ ਜਿਹੜਾ ਨਾ ਉਹ ਮੰਦਰ ਦਾ ਘੰਟਾ ਹੀ ਸਮਝਿਆ ਹੈ। ਮਰੀਜ਼ ਜਿਹੜੀਆਂ ਸਹੂਲਤਾਂ ਨੇ ਉਹ ਗਵਰਨਮੈਂਟ ਨੇ ਪ੍ਰੋਵਾਈਡ ਕਰਨੀਆਂ ਨੇ, ਅਤੇ ਡਾਕਟਰ ਨੇ ਅੱਗੇ ਉਹ ਜਿਹੜੀ ਚੀਜ਼ ਉਹਦੇ ਕੋਲ ਹੋਈ ਉਹ ਮਰੀਜ਼ ਨੂੰ ਦੇਣੀ ਹੈ। ਮੈਂ ਨਹੀਂ ਆਂਦਾ ਵੀ ਡਾਕਟਰ ਕੋਈ ਫਰਿਸ਼ਤੇ ਨੇ, ਉਹਨਾਂ ਦੇ ਵਿੱਚ ਕੋਈ ਗਲਤੀ ਕੁਤਾਹੀ ਨਹੀਂ, ਲੇਕਿਨ ਓਵਰਆਲ ਸਿਸਟਮ ਦਾ ਉਹ ਵੀ ਹਿੱਸਾ ਨੇ। ਹੁਣ ਉੱਥੇ ਨਾ ਕੋਈ ਦਵਾਈ ਹੈ, ਨਾ ਕੋਈ ਸਹੂਲਤ ਹੈ। ਡਾਕਟਰਾਂ ਦਾ ਕੰਮ ਨਹੀਂ ਹੈ ਉਸ ਸਹੂਲਤ ਨੂੰ ਪੈਦਾ ਕਰਨਾ, ਇਹ ਓਵਰਆਲ ਸਾਡੀ ਜਿਹੜੀ ਗਵਰਨੈਂਸ ਹੈ ਉਹਦਾ ਮਾਮਲਾ ਹੈ। ਅਕਸਰ ਮਰੀਜ਼ ਨੂੰ ਕੋਈ ਸਹੂਲਤ ਨਹੀਂ ਮਿਲਦੀ ਅਤੇ ਉਹ ਡਾਕਟਰ ਨੂੰ ਫੈਂਟੀ ਲਾ ਦਿੰਦੇ ਨੇ। ਹੁਣ ਅੱਜ ਦੀ ਖਬਰ ਜਿਹੜੀ ਤੁਹਾਨੂੰ ਦੱਸੀ ਹੈ ਵੀ ਉੱਥੇ ਪੁਲਿਸ ਵਾਲੇ ਗਏ ਨੇ ਅਤੇ ਉਹਨਾਂ ਨੇ ਡਾਕਟਰ ਨੂੰ ਕੁਟਾਪਾ ਚਾੜਿਆ। ਬਣਦਾ ਵੀ ਹੈ ਵੈਸੇ ਡਾਕਟਰ ਨੂੰ ਕੁੱਟ ਖਾਣਾ। ਉਹਦੀ ਵਜ੍ਹਾ ਕੀ ਹੈ? ਇਹਨੇ ਬੜੀ ਮਿਹਨਤ ਕੀਤੀ ਹੋਏਗੀ, ਬੜੇ ਨੰਬਰ ਲਏ ਹੋਣਗੇ 10ਵੀਂ 'ਚ, ਫਿਰ 12ਵੀਂ 'ਚ, FSC ਵਗੈਰਾ 'ਚ, ਫਿਰ ਮੈਡੀਕਲ ਕਾਲਜ ਜਾ ਕੇ ਦਿਨ ਰਾਤ ਪੜ੍ਹਿਆ ਹੋਏਗਾ, ਅਤੇ ਉਸ ਤੋਂ ਬਾਅਦ ਕੋਈ ਮੇਰਾ ਮਤਲਬ ਹੈ ਨੌਕਰੀ ਲੱਭੀ ਹੋਏਗੀ, ਉਹ ਵੀ ਟੈਸਟ ਦਿੱਤੇ ਹੋਣਗੇ, ਹਾਊਸ ਜੌਬ ਕੀਤੀ ਹੋਏਗੀ। ਉਸ ਤੋਂ ਬਾਅਦ ਇਹਨੂੰ ਛਿੱਤਰ ਪੈਣੇ ਚਾਹੀਦੇ ਸਨ। ਉਹਦੀ ਵਜ੍ਹਾ ਕਿਉਂ ਛਿੱਤਰ ਪੈਣੇ ਚਾਹੀਦੇ ਸਨ? ਇਸ ਲਈ ਕਿ ਦੂਜੇ ਪਾਸੇ ਵੇਖੋ, ਜਿਹੜੀ ਕਰਮਾਂ ਵਾਲੀ ਨੇ ਨਾ ਮੈਟ੍ਰਿਕ ਪੜ੍ਹ ਕੇ ਕੀਤੀ, ਨਾ FSC ਪੜ੍ਹ ਕੇ ਕੀਤੀ, ਅਤੇ ਮੈਡੀਕਲ ਕਾਲਜ 'ਚੋਂ ਵੀ ਕੱਢੀ ਗਈ, ਅਤੇ ਅੱਜ ਉਹ ਉੱਤੇ ਬੈਠੀ ਹੈ ਅਤੇ ਡਾਕਟਰਾਂ ਨੂੰ ਛਿੱਤਰ ਪੈਣ ਡਏ ਨੇ। ਅਤੇ ਇਹ ਇਸ ਮੁਲਕ ਦਾ ਆਸਿਮ ਮੁਨੀਰ ਸਾਹਿਬ ਦਾ ਜਿਹੜਾ ਲਾਅ ਚੱਲਣ ਡਿਆ ਨਾ ਪਾਕਿਸਤਾਨ, ਉਹ ਇਹ ਚੱਲਣ ਡਿਆ। ਇਹ ਵੀ ਡਾਕਟਰ ਸਾਹਿਬ ਜਿਹੜੇ ਨੇ ਉਹ ਮੇਰਾ ਮਤਲਬ ਸ਼ੁਕਰ ਮਨਾਉਣ। ਉਹਦੀ ਵਜ੍ਹਾ ਹੈ ਕਿ ਬਾਕੀ ਦੂਸਰੇ ਪਾਸੇ ਤੇ ਬੰਦਿਆਂ ਨੂੰ CCD ਵਾਲੇ ਮਾਰੀ ਮੁਰੀ ਜਾਂਦੇ ਨੇ। ਇਹ ਵੇਖ ਲਓ, ਇੱਕ ਹੋਰ ਬੰਦਾ ਓਵਰਸੀਜ਼ ਪਾਕਿਸਤਾਨੀ ਸੀ, ਇਹਦੀ ਖਬਰ ਵੀ ਨਾਲ ਨਾਲ ਤੁਹਾਨੂੰ ਦਿੰਦੇ ਜਾਂਦੇ, ਸਕਰੀਨ 'ਤੇ ਤੁਹਾਨੂੰ ਵਿਖਾ ਰਹੇ। ਇਹ ਮੇਰਾ ਖਿਆਲ ਹੈ ਸਪੇਨ ਬਾਰਸਲੋਨਾ 'ਚ ਸਨ, ਅਤੇ ਇਹਨਾਂ ਦੇ ਉੱਤੇ ਪਿੱਛੋਂ ਕੋ ਮੁਕੱਦਮੇ ਸਨ। ਇਹ ਆਪਣੇ ਮੁਕੱਦਮੇ ਫੇਸ ਕਰਨ ਵਾਸਤੇ ਖੁਦ ਲਾਹੌਰ ਆਏ, ਔਰ ਪੁਲਿਸ ਨੂੰ ਇਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। ਇਹਨਾਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ, ਇਹਨਾਂ ਨੇ ਆਪਣੀ ਜ਼ਮਾਨਤ ਕਰਵਾਈ, ਜੇਲ੍ਹ 'ਚੋਂ ਛੁੱਟੇ ਅਤੇ ਬਾਹਰੋਂ CCD ਨੇ ਫੜ ਲਿਆ। ਇਹ ਖਬਰ ਜਿਹੜੀ ਆ ਰਹੀ ਹੈ ਇਸ ਵੇਲੇ ਮੀਡੀਆ 'ਤੇ ਕਿ CCD ਨੇ ਫੜ ਲਿਆ। ਫੜਨ ਤੋਂ ਬਾਅਦ CCD ਨੇ ਜਿਹੜਾ ਇਲਜ਼ਾਮ ਹੈ ਕਿ ਪੁਲਿਸ ਮੁਕਾਬਲੇ 'ਚ ਇਹਨਾਂ ਨੂੰ ਮਾਰ ਦਿੱਤਾ। ਇਹਨਾਂ ਦੇ ਵਕੀਲ ਉੱਥੇ ਬਾਰਸਲੋਨਾ ਸਪੇਨ ਦੇ ਵਿੱਚ ਵੀਡੀਓ ਬਣਾਉਂਦੇ ਰਹੇ ਕਿ ਜੀ ਇਹਨਾਂ ਦੀ ਜਾਨ ਬਚਾਓ। ਇਹ ਉੱਥੇ ਆਪਣੀ ਮਰਜ਼ੀ ਨਾਲ ਆਏ ਸਨ ਗ੍ਰਿਫਤਾਰੀ ਦੇਣ ਵਾਸਤੇ। ਇਸ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਵਾਕਿਆ ਸਰਗੋਧੇ ਦਾ ਤੁਸੀਂ ਸਾਰੇ ਜਾਣਦੇ ਹੋ। ਉਸ ਤੋਂ ਪਹਿਲਾਂ ਤੀਫੀ ਬੱਟ ਕੋਈ ਹੁਣ ਤੱਕ ਪੁਲਿਸ 3000 ਬੰਦਾ ਜਿਹੜਾ ਹੈ ਉਹ ਇਹਨਾਂ ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕਰ ਚੁੱਕੀ ਹੈ। ਡਾਕਟਰ ਸਾਹਿਬ ਜਿਹੜੇ ਵਜ਼ੀਰਾਬਾਦ ਵਾਲੇ ਨੇ ਉਹਨਾਂ ਨੂੰ ਤਕਲੀਫ ਤਾਂ ਬੜੀ ਹੋਈ ਹੋਏਗੀ, ਜ਼ਾਹਿਰ ਹੋਣੀ ਵੀ ਚਾਹੀਦੀ। ਉਹਨਾਂ ਦੀ ਸੈਲਫ ਸਟੀਮ ਵੀ ਇਹਨਾਂ ਨੇ ਮਜਰੂਹ ਕੀਤੀ ਹੈ, ਉਹਨਾਂ ਦੀ ਇੱਜ਼ਤ ਵੀ ਮਜਰੂਹ ਕੀਤੀ ਹੈ, ਉਹਨਾਂ ਨਾਲ ਬਦਤਮੀਜ਼ੀ ਵੀ ਕੀਤੀ ਹੈ ਪੁਲਿਸ ਵਾਲਿਆਂ ਨੇ। ਪਰ ਸ਼ੁਕਰ ਕਰਨ ਜਾਲੀ ਪੁਲਿਸ ਮੁਕਾਬਲਾ ਨਹੀਂ ਕਰ ਦਿੱਤਾ। ਯਕੀਨ ਕਰੋ, ਜਾਣਗੇ ਕਿਸੇ ਕੋਲ ਤੇ ਉਹ ਇਹੀ ਕਹੇਗਾ ਕਿ ਚਲੋ ਯਾਰ ਸ਼ੁਕਰ ਮਨਾ, ਸਿਰਫ ਇੱਜ਼ਤ ਹੀ ਖਰਾਬ ਕੀਤੀ, ਕਿਤੇ ਜਾਨੋਂ ਨਹੀਂ ਮਾਰ ਦਿੱਤਾ ਤੈਨੂੰ। ਕਿਉਂਕਿ ਜਦੋਂ ਕਿਤੇ ਰੂਲ ਆਫ ਲਾ ਰਹਿ ਹੀ ਨਹੀਂ ਗਿਆ, ਆਸਿਮ ਲਾਅ ਹੈ, ਤਾਂ ਫਿਰ ਇਹੀ ਗੱਲਾਂ। ਅਗਲੀ ਖਬਰ ਲੈ ਲਓ। ਪੰਜਾਬ 'ਚ 3 ਮਹੀਨੇ ਤੋਂ ਤਕਰੀਬਨ ਪਿਛਲੇ 3 ਮਹੀਨੇ ਤੋਂ 20,000 ਇਹੋ ਜਿਹੇ ਅਸਾਤਜ਼ਾ ਨੇ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ। ਕਿੰਨੇ? 20,000। ਔਰ ਹੁਣ ਉਸਤਾਦ ਜਿਹੜੇ ਨੇ ਹੜਤਾਲ ਕਰੀ ਬੈਠੇ ਨੇ, ਔਰ ਉਹਨਾਂ ਨੂੰ ਪਿਛਲੇ 3 ਮਹੀਨੇ ਤੋਂ ਕਿਸੇ ਕਿਸਮ ਦੀ ਕੋਈ ਤਨਖਾਹ ਨਹੀਂ ਮਿਲੀ। ਔਰ 6 ਲੱਖ ਤਲਬਾ ਉਹਨਾਂ ਦੇ ਸਟੂਡੈਂਟ ਨੇ, 20,000 ਜਿਹੜੇ ਉਸਤਾਦ ਨੇ, ਸ਼ਾਇਦ ਉਸ ਤੋਂ ਵੀ ਬਹੁਤੇ ਹੀ ਹੋਣੇ ਨੇ, ਲੇਕਿਨ ਇੱਥੇ ਮਖਸੂਸ ਇੱਕ ਤੁਸੀਂ ਕਹੋ ਕਿ ਮਹਿਫੂਜ਼ ਕਿਸਮ ਦਾ ਅੰਦਾਜ਼ਾ ਜਿਹੜਾ ਲਾਇਆ ਹੈ, ਉਹਦੇ ਮੁਤਾਬਕ 6 ਲੱਖ ਤਲਬਾ ਜਿਹੜੇ ਨੇ, ਅਗਰ ਇਹਨਾਂ ਉਸਤਾਦਾਂ ਨੇ ਹੜਤਾਲਾਂ ਕਰ ਦਿੱਤੀਆਂ ਤਾਂ ਉਹਨਾਂ ਦੀ ਤਾਲੀਮ ਜਿਹੜੀ ਹੈ ਮੁਤਾਸਰ ਹੋਏਗੀ। ਲੇਕਿਨ ਤੁਸੀਂ ਸੂਰਤ ਹਾਲ ਦੇਖ ਲਓ। ਇੱਕ ਪਾਸੇ ਮੈਂ ਤੁਹਾਨੂੰ ਡਾਕਟਰਾਂ ਦੀ ਸੂਰਤ ਹਾਲ ਦੱਸੀ ਹੈ ਕਿ ਉਹਨਾਂ ਨੂੰ ਪੁਲਿਸ ਜਿਹੜੀ ਮਾਰਨ ਕੁੱਟਣ ਡਈ ਹੈ, ਫੈਂਟਾ ਲਾਉਣ ਡਈ, ਉਹ ਵੀ ਹਸਪਤਾਲ 'ਚ ਜਾ ਕੇ ਕਮਰੇ 'ਚ ਬੰਦ ਕਰਕੇ ਨਰਸ ਨੂੰ ਵੀ ਮਾਰਿਆ ਕੁੱਟਿਆ, ਡਾਕਟਰ ਨੂੰ ਵੀ ਮਾਰਿਆ ਕੁੱਟਿਆ। ਅਤੇ ਦੂਸਰੇ ਪਾਸੇ ਜਿਹੜਾ ਹੈ ਉਹ ਅਸਾਤਜ਼ਾ ਜਿਹੜੇ ਨੇ ਉਹ ਵਿਚਾਰੇ ਖੱਜਲ ਹੋਣ ਡਏ ਨੇ ਕਿ 3 ਮਹੀਨੇ ਤੋਂ। ਔਰ ਸੋਚੋ ਕਿ ਉਹਨਾਂ ਦੇ ਕੋਲ ਜਿਹੜਾ ਹੈ ਉਹ ਈਦ ਆਈ ਹੈ। ਤੁਸੀਂ ਆਪ ਮੇਰਾ ਖਿਆਲ ਬਿਹਤਰ ਸਮਝ ਸਕਦੇ ਹੋ ਕਿ ਈਦ ਦੇ ਉੱਤੇ ਹਰ ਬੰਦੇ ਨੂੰ ਲੋੜ ਹੁੰਦੀ ਹੈ, ਬੱਚਿਆਂ ਨੂੰ ਕੋਈ ਜੁੱਤੀ ਕੱਪੜਾ ਲੈ ਕੇ ਦੇਣਾ। ਫਿਰ ਰਮਜ਼ਾਨ ਲੰਘ ਰਿਹਾ, ਇਹਦੇ ਵਿੱਚ ਵੀ ਲੋੜ ਹੁੰਦੀ, ਪੈਸੇ ਦੀ ਲੋੜ ਤਾਂ ਹਰ ਵੇਲੇ ਹੀ ਹੁੰਦੀ ਹੈ। ਇਹਨਾਂ ਨੂੰ 3 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਅਤੇ ਉੱਥੇ ਖੱਜਲ ਹੋਣ ਡਏ ਨੇ। ਅਤੇ ਉੱਧਰ ਬਾਜੀ ਜਿਹੜੀ ਉਹਨਾਂ ਦੇ ਸੈਰ ਸਪਾਟੇ ਨਹੀਂ ਮੁੱਕਦੇ। ਹੁਣ ਪਤਾ ਲੱਗਾ ਵੀ ਜਿਹੜਾ ਉਹ ਅਰਦਲੀ ਸਾਹਿਬ ਨੇ ਉਹ ਸਾਊਦੀ ਅਰਬ ਨੂੰ ਚੜ੍ਹ ਗਏ ਨੇ ਫਿਰ ਮਜ਼ੀਦ ਜਹਾਜ਼ ਲੈ ਕੇ। ਅਤੇ ਇਹ ਸੂਰਤ ਹਾਲ ਜਿਹੜੀ ਹੈ ਜੀ ਦੂਸਰੇ ਪਾਸੇ ਚੱਲ ਰਹੀ। ਇਹ ਜ਼ਰਾ ਸਰਗੋਧੇ ਤੋਂ ਇੱਕ ਹੋਰ ਖਬਰ ਲੈ ਲਓ। TMA ਦੇ ਅਹਿਲਕਾਰਾਂ ਨੇ ਇੱਕ ਗਰੀਬ ਦੀ ਰੇਹੜੀ ਉਲਟਾ ਛੜੀ ਅਤੇ ਉਹ ਅੱਗੋਂ ਗਰੀਬ ਜਿਹੜਾ ਦਵਾਈਆਂ ਦੇਣ ਡਿਆ, ਉਹ ਆਂਦਾ ਵੀ ਮੈਂ ਮਰ ਗਿਆ। ਇਹ ਸੂਰਤ ਹਾਲ ਚੱਲਣ ਡਈ ਜੇ।
ਮਤਲਬ ਕਿਸੇ ਕੋਲੋਂ ਜਿਹੜਾ ਤੁਸੀਂ ਕਹੋ ਕਿ ਰਮਜ਼ਾਨ ਦਾ ਮਹੀਨਾ ਹੈ ਨਾ, ਉਹਦੇ ਵਿੱਚ ਵੀ ਕਿਸੇ ਬੰਦੇ ਦੇ ਕੋਲੋਂ ਜਿਹੜਾ ਨਾ ਉਹ ਇਹਨਾਂ ਨੇ ਕੋਈ ਸੀਸ ਨਹੀਂ ਲੈਣੀ, ਦੁਆ ਨਹੀਂ ਲੈਣੀ, ਬਦਦੁਆ ਹੀ ਲੈਣੀ ਹੈ। ਇਹ ਜਿਹੜਾ ਇਸ ਵੇਲੇ ਆਸਿਮ ਲਾ ਚੱਲਣ ਡਿਆ ਉਹਦੇ ਵਿੱਚ ਇਹੀ ਹੈ। ਅੱਛਾ ਜੀ, ਲਾਹੌਰ ਤੋਂ ਖਬਰ ਹੈ ਕਿ ਜੰਗੀ ਸੂਰਤ ਹਾਲ ਦੇ ਬਾਇਸ ਪੈਦਾ ਹੋਣ ਵਾਲੇ ਪੈਟਰੋਲ ਬੁਹਰਾਨ ਦੀ ਵਜ੍ਹਾ ਤੋਂ ਮੋਟਰਸਾਈਕਲ ਸਵਾਰਾਂ, ਰਿਕਸ਼ਾ ਡਰਾਈਵਰਾਂ, ਲੋਡਰ ਰਿਕਸ਼ੇ ਜਿਹੜੇ ਨੇ ਉਹਨਾਂ ਦੇ ਚਲਾਨ 31 ਮਾਰਚ ਤੱਕ ਬੰਦ ਕਰ ਦਿੱਤੇ ਨੇ। CTO ਲਾਹੌਰ ਅਤਰ ਵਹੀਦ ਨੇ तमाम ਟ੍ਰੈਫਿਕ ਵਾਰਡਨਸ ਨੂੰ ਇਹ ਹਦਾਇਤ ਜਾਰੀ ਕੀਤੀਆਂ ਨੇ ਕਿ ਅੱਜ ਤੋਂ ਇਹਨਾਂ ਦੇ ਕੋਈ ਚਲਾਨ ਨਹੀਂ ਕੀਤੇ ਜਾਣਗੇ ਤੇਲ ਦੀਆਂ, ਕਿਉਂਕਿ ਕੀਮਤਾਂ ਵੱਧ ਗਈਆਂ ਨੇ। ਅੱਛਾ, ਹੁਣ ਇਹ ਰੋਜ਼ਨਾਮਾ ਦੁਨੀਆ ਦੀ ਖਬਰ ਹੈ। ਅੱਛਾ, ਖਬਰ ਤੇ ਪੋਜ਼ੀਟਿਵ ਹੈ ਕਿ ਕਿਉਂਕਿ ਇਸ ਵੇਲੇ ਲੁੱਟ ਲਿਆ ਇਹਨਾਂ ਨੇ ਲੋਕਾਂ ਨੂੰ। ਤੇਲ ਤੇ ਤੁਹਾਨੂੰ ਪਤਾ 28 ਦਿਨ ਦਾ ਮੁਲਕ ਦੇ ਵਿੱਚ ਮੌਜੂਦ ਸੀ, ਇਹਨਾਂ ਤੇਲ ਨੂੰ ਮਹਿੰਗਾ ਕਰ ਦਿੱਤਾ। ਉਹ ਜਿਹੜਾ ਸਸਤਾ ਤੇਲ ਖਰੀਦਿਆ ਸੀ ਉਹ ਤੁਹਾਨੂੰ ਹੁਣ ਮਹਿੰਗਾ ਦੇਣ ਡਏ ਨੇ, ਚੂਨਾ ਲਾਉਣ ਡਏ ਨੇ। 55 ਰੁਪਏ ਤੇਲ ਮਹਿੰਗਾ ਕੀਤਾ, ਤੇਲ ਫਿਰ ਸਸਤਾ ਹੋ ਗਿਆ ਤੇ ਇਹਨਾਂ ਸਸਤਾ ਫੇਰ ਨਹੀਂ ਕੀਤਾ। ਉਹ ਤੇ ਚਲੋ ਇੱਕ ਪਾਸੇ ਤੇ ਰੱਖੋ ਗੱਲ, ਲੇਕਿਨ ਦੂਜੇ ਪਾਸੇ ਇਹ ਖਬਰ ਜਿਹੜੀ ਪੋਜ਼ੀਟਿਵ ਲੱਗਦੀ ਹੈ, ਇਸ ਖਬਰ ਨੂੰ ਜ਼ਰਾ ਬਾਰੀਕੀ ਦੇ ਨਾਲ ਸੋਚੋ। ਮਤਲਬ ਜਿਹੜੇ CTO ਸਾਹਿਬ ਨੇ ਉਹ ਇੰਝ ਹੀ ਹੈ ਵੀ ਬਾਦਸ਼ਾਹ ਸਲਾਮਤ ਹੀ ਨੇ। ਇਹਦਾ ਮਤਲਬ ਇਹ ਹੋਇਆ ਕਿ ਅਗਰ ਇਸ ਵੇਲੇ ਇਹਨਾਂ ਨੇ ਕਿਸੇ ਦਾ ਚਲਾਨ ਨਹੀਂ ਕਰਨਾ ਤੇ ਅੱਗੇ ਜਿਹੜੇ ਚਲਾਨ ਧੜਾ ਧੜ ਹੋ ਰਹੇ ਸਨ ਪੈਸੇ ਇਕੱਠੇ ਕਰਨ ਵਾਸਤੇ, ਉਹ ਫਿਰ ਗੈਰ ਕਾਨੂੰਨੀ ਸਨ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਮੈਂ ਕੀ ਕਹਿ ਰਿਹਾ? ਹੁਣੇ ਸਾਨੂੰ ਪਤਾ ਲੱਗਾ ਕਿ ਬਾਜੀ ਨੂੰ ਜਿਹੜੀ ਪੁਲਿਸ, ਟ੍ਰੈਫਿਕ ਪੁਲਿਸ ਸੀ, ਉਹਨਾਂ ਦੀਆਂ ਵਰਦੀਆਂ ਪਸੰਦ ਨਹੀਂ ਸੀ। ਬਾਜੀ ਆਂਦੀ ਹੈ ਵੀ ਬਾਜੀ, ਕਿਉਂਕਿ ਤੁਹਾਨੂੰ ਪਤਾ ਕਿ ਅੱਧਾ ਟੱਬਰ ਵੀ ਇੰਗਲੈਂਡ ਰਹਿੰਦਾ ਹੈ ਤੇ ਰਹਿਣਾ ਵੀ ਇੰਗਲੈਂਡ ਹੀ ਪਸੰਦ ਹੈ, ਤੇ ਬਾਜੀ ਨੇ ਇੰਗਲੈਂਡ ਦੀ ਪੁਲਿਸ ਵਰਗੀਆਂ ਵਰਦੀਆਂ ਪਵਾਤੀਆਂ ਨੇ। ਹੁਣ ਇੰਗਲੈਂਡ ਦੇ ਵਿੱਚ ਸਾਰਾ ਸਾਲ ਜਿਹੜਾ ਹੈ ਉਹ ਮੌਸਮ ਜਿਹੜਾ ਹੈ ਉਹ ਥੋੜ੍ਹਾ ਠੰਡਾ ਮੱਠਾ ਹੀ ਰਹਿੰਦਾ ਹੈ। ਮਤਲਬ ਸਿਆਲਾਂ 'ਚ ਤਾਂ ਠੰਡ ਹੁੰਦੀ ਬਹੁਤੀ, ਫਿਰ ਬਾਰਿਸ਼ ਵੀ ਪੈਂਦੀ ਰਹਿੰਦੀ ਹੈ, ਅਤੇ ਮਤਲਬ ਟੈਂਪਰੇਚਰ ਇਹੋ ਜਿਹਾ ਨਹੀਂ ਹੁੰਦਾ ਵੀ ਗਰਮੀ ਉੱਥੇ ਜਿਹੜੀ ਹੈ ਉਹ ਮੇਰਾ ਮਤਲਬ ਹੈ ਕਿ ਤਬਾਹੀ ਕੱਢ ਦੇ। ਅਤੇ ਇੱਥੇ ਤਾਂ ਬੰਦੇ ਨੂੰ 1.5 ਇੱਟ ਦੇ ਉੱਤੇ ਬਹਿਣਾ ਪੈਂਦਾ ਹੈ। ਹੁਣ ਪਿੰਡਾਂ ਵਾਲੇ ਬੰਦੇ ਸਮਝਦੇ ਨੇ ਮੈਂ ਕਿਹੜੀ ਗੱਲ ਕਰਨ ਡਿਆ ਵੀ 2 ਇੱਟਾਂ ਰੱਖ ਕੇ ਬਹਿਣਾ ਪੈਂਦਾ, ਵਰਨਾ ਬੰਦਾ ਬਹਿ ਹੀ ਨਹੀਂ ਸਕਦਾ। ਮਤਲਬ ਗਰਮੀ ਇੰਨੀ ਹੁੰਦੀ ਹੈ, ਜ਼ਮੀਨ ਇੰਨੀ ਤਪਣ ਡਈ ਹੁੰਦੀ ਹੈ ਕਿ ਤੁਸੀਂ ਜ਼ਮੀਨ ਦੇ ਲਾਗੇ ਬਹਿ ਨਹੀਂ ਸਕਦੇ। ਇੱਥੇ ਜਦੋਂ ਗਰਮੀ ਪੈਂਦੀ ਹੈ ਉੱਤੋਂ ਜਦੋਂ ਸਾਉਣ ਭਾਦੋਂ ਹੁੰਦਾ, ਤੁਸੀਂ ਮੇਰੀ ਗੱਲ ਸਮਝਦੇ ਹੋ, ਜਿਸ ਵੇਲੇ ਆਪਣਾ ਜੁਲਾਈ ਅਤੇ ਅਗਸਤ ਦਾ ਸਾਉਣ ਭਾਦੋਂ ਚੱਲ ਰਿਹਾ ਹੈ, ਉਹਦੇ ਵਿੱਚ ਜਿਹੜਾ ਹੁੱਸੜ ਹੁੰਦਾ ਹੈ ਔਰ ਜੋ ਪਸੀਨੇ ਆਉਂਦੇ ਨੇ ਔਰ ਜੋ ਬੁਰਾ ਹਾਲ ਹੁੰਦਾ ਹੈ, ਉਹ ਜਿਹੋ ਜਿਹੀ ਬਾਜੀ ਨੇ ਉੱਤੋਂ ਤੱਕ ਮੇਰਾ ਮਤਲਬ ਹੈ ਕਿ ਨੜੀ ਨੱਟਾ ਸਾਰਾ ਹੀ ਉਹਨਾਂ ਦਾ ਜਿਹੜਾ ਵਿਚਾਰਿਆਂ ਦਾ ਬੰਦ ਕਰ ਦਿੱਤਾ। ਉੱਤੋਂ ਟਾਈਆਂ ਲਾ ਕੇ ਉਹ ਗਲਮੇ ਬੰਦ ਕਰ ਦਿੱਤੇ ਨੇ ਉਹ ਟ੍ਰੈਫਿਕ ਪੁਲਿਸ ਵਾਲਿਆਂ ਦੇ। ਆਪਣੇ ਬਾਜੀ ਨੂੰ ਮੈਨੂੰ ਪਤਾ ਵੀ ਗੋਰਾ ਕਲਚਰ ਪਸੰਦ ਹੈ, ਗੋਰੇ ਪਸੰਦ ਨੇ। ਪਾਇਲਟ ਵੀ ਬਾਜੀ ਦੇ ਕੋਲ ਦੋਵੇਂ ਗੋਰੇ ਨੇ ਮਾਸ਼ਾਅੱਲਾ, ਪੁਲਿਸ ਵਾਲੇ ਵੀ ਸਾਰੇ ਗੋਰੇ ਬਣਾ ਛੱਡੇ ਨੇ, ਅਤੇ ਖਵਾਤੀਨ ਨੂੰ ਵੀ ਉਹੋ ਜਿਹੇ ਯੂਨੀਫਾਰਮ ਪਵਾ ਦਿੱਤੇ ਨੇ। ਪਰ ਇੱਥੇ ਜਿਹੜੀ ਹੁਣ ਅੱਗੋਂ ਚਲੋ ਜਦੋਂ ਕੈਂਬਰ ਪੈਂਦਾ, ਕੈਂਬਰ ਆਉਂਦੇ ਨੇ ਠੰਡ ਨੂੰ, ਉਹ ਤਾਂ ਠੀਕ ਹੈ, ਜਿਹੜਾ ਅੱਗੋਂ ਹੁੱਸੜ ਸ਼ੁਰੂ ਹੋਣਾ ਉਹਦੇ 'ਚ ਕੀ ਕਰੋਗੇ? ਹੁਣ ਵਲੈਤ ਵਰਗੀਆਂ ਵਰਦੀਆਂ ਤੇ ਬਾਜੀ ਆਪਣਾ ਸ਼ੌਕ ਪੂਰਾ ਕਰ ਲਏਗੀ। ਉਹ ਆਉਂਦੇ ਨੇ ਵੀ ਕਿਸੇ ਦਾ ਮੂੰਹ ਲਾਲ ਹੋਵੇ ਤੇ ਆਪਣਾ ਚਪੇੜਾ ਮਾਰ ਕੇ ਕਰ ਲਈਦਾ, ਇਹ ਉਹ ਕਰ ਰਹੇ ਨੇ ਕੰਮ। ਲੇਕਿਨ ਇਹਨਾਂ ਕੋਲੋਂ ਕੋਈ ਪੁੱਛੇ ਵੀ ਜਦੋਂ ਜਿਹੜੀ ਉੱਥੇ ਤਾਂ ਗਰਮੀ ਨਹੀਂ ਪੈਂਦੀ, ਉਹ ਆਪਣੇ ਮੌਸਮ ਦੇ ਲਿਹਾਜ਼ ਨਾਲ ਜ਼ਾਹਿਰ ਉਹਨਾਂ ਨੇ ਵਰਦੀ ਬਣਾਈ ਹੈ। ਇੱਥੇ ਪੈਂਦੀ ਹੈ ਤਬਾਹਕੁਨ ਕਿਸਮ ਦੀ ਵਰਦੀ ਆਪਣੀ ਗਰਮੀ, ਉੱਥੇ ਤਾਂ ਗਰਮੀ ਨਹੀਂ ਪੈਂਦੀ। ਇੱਥੇ ਹੁਣ ਜਦੋਂ ਗਰਮੀ ਪੈਣੀ ਤੇ ਪੁਲਿਸ ਵਾਲੇ ਕਿੱਧਰ ਨੂੰ ਜਾਣਗੇ? ਇਹਨਾਂ ਇਹ ਵਰਦੀ ਪਾ ਕੇ ਕਿਸ ਤਰ੍ਹਾਂ ਫਿਰਨਗੇ? ਤੇ ਬਹਰਹਾਲ ਬਾਜੀ ਨੂੰ ਕੌਣ ਸਮਝਾਵੇ? ਕੋਈ ਬਾਜੀ ਤਾਂ ਤੁਹਾਨੂੰ ਪਤਾ ਹੈ ਕਿ ਆਪਣੇ ਜੋ ਵੀ ਉਹਨਾਂ ਦੇ ਸੂਰਤ ਹਾਲ ਹੈ ਉਹ ਹੀ ਚੱਲ ਰਹੀ ਹੈ। ਅਤੇ ਬਾਜੀ ਦੀਆਂ ਜਿਹੜੀਆਂ ਕਨੀਜ਼ਾਂ ਨੇ ਉਹਨਾਂ ਦਾ ਵੀ ਹਾਲ ਹੋਈ ਹੈ। ਉਹ ਵੀ ਤੁਹਾਨੂੰ ਪਤਾ ਅੰਗਰੇਜ਼ੀ, ਉਹ ਕੱਲ੍ਹ ਪਰਸੋਂ ਉਹਨਾਂ ਨੇ ਇੱਕ ਨਵੀਂ ਸਾਇੰਸ ਮੈਡੀਕਲ ਛੱਡ ਦਿੱਤੀ ਕਿ ਮੈਨੂੰ ਜਿਹੜਾ ਨਾ ਉਹ ਸ਼ਿਆਟਿਕਾ ਦੀ ਦਰਦ ਬਾਜੀ ਦੇ ਕੰਧੇ 'ਚ ਹੋ ਰਹੀ ਸੀ। ਹੁਣ ਇਹਨੂੰ ਅਮਰੀਕਾ 'ਚ ਤਾਂ ਮੇਰੇ ਖਿਆਲ ਸਿਆਟਿਕਾ ਕਹਿੰਦੇ ਨੇ, ਅਤੇ ਸਿਆਟਿਕ ਨਰਵ ਹੁੰਦੀ ਹੈ ਜਿਹੜੀ ਇੱਥੋਂ ਪਿਛਲੇ ਪਾਸਿਓਂ ਸ਼ੁਰੂ ਹੋ ਕੇ ਨਾ ਜਿਹੜਾ ਪੁੜਾ ਹੁੰਦਾ ਨਾ, ਅਤੇ ਉਤਲੇ ਪਾਸਿਓਂ ਸ਼ੁਰੂ ਹੋ ਕੇ ਥੱਲੇ ਲੱਤ ਦੇ ਵਿੱਚ ਨਰਵ ਜਾਂਦੀ ਹੈ। ਪੂਰੀ ਤਸਵੀਰ ਵੀ ਵਿਖਾ ਦਿੰਦੇ ਤੁਹਾਨੂੰ, ਇਹ ਥੱਲੇ ਤੱਕ ਜਾਂਦੀ ਹੈ ਨਰਵ। ਇਹਦੇ 'ਚ ਦਰਦ ਹੋਵੇ ਨਾ, ਉਸ ਨਾੜ ਦਾ ਤੁਸੀਂ ਐਵੇਂ ਕਹਿ ਲਓ ਪੰਜਾਬੀ 'ਚ, ਉਸ ਨਾੜ ਦਾ ਨਾਂ ਜਿਹੜਾ ਨਾ ਉਹ ਸਿਆਟਿਕ ਉਹਦਾ ਨਾਂ ਹੈ, ਔਰ ਉਹਨੂੰ ਸਿਆਟਿਕਾ, ਉਸ ਪੇਨ ਨੂੰ ਸਿਆਟਿਕਾ ਪੇਨ ਕਹਿ ਦਿੰਦੇ ਨੇ, ਔਰ ਸ਼ਿਆਟਿਕਾ ਵੀ ਕਹਿ ਦਿੰਦੇ ਨੇ। ਠੀਕ ਹੈ ਜੀ। ਉਹ ਹੁਣ ਜਿਹੜੀ ਕਿਉਂਕਿ ਉਹ ਨਾੜ ਜਾਂ ਉਹ ਜਿਹੜਾ ਹਿੱਸਾ ਉਹ ਹੈ ਹੀ ਥੱਲੇ ਵਾਲੇ ਜਿਸਮ ਦੇ ਹਿੱਸੇ 'ਚ, ਪੁੜੇ ਤੋਂ ਲੈ ਕੇ ਤੇ ਥੱਲੇ ਤੱਕ। ਅਤੇ ਉਹ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਤੇ ਕਹਿ ਛੱਡਿਆ ਵੀ ਇਹ ਤਾਂ ਮੋਢੇ ਦੇ ਵਿੱਚ ਹੈ। ਉਹ ਆਂਦੇ ਨਾ ਵੀ ਮੂੰਹ 'ਚ ਜ਼ੁਬਾਨ ਹੋਵੇ ਤਾਂ ਬੰਦਾ ਝੂਠਾ ਕਿਵੇਂ ਪੈ ਸਕਦਾ? ਉਹਨਾਂ ਨੂੰ ਜਿਸ ਵੇਲੇ ਅਸੀਂ ਪੁਆਇੰਟ ਆਊਟ ਕੀਤਾ ਤਾਂ ਉਹਨਾਂ ਆਖਿਆ ਵੀ ਤੁਸੀਂ ਹੈ ਹੀ ਬਦਤਮੀਜ਼ ਹੋ, ਤੁਸੀਂ ਹੈ ਹੀ ਸਾਰੇ ਬੜੇ ਖਰਾਬ ਹੋ, ਜਾਲੀ ਡਾਕਟਰ ਹੋ ਤੁਸੀਂ, ਅਤੇ ਜਾਲੀ ਅਨਪੜ੍ਹ ਹੋ ਸਾਰੇ। ਉਹਨਾਂ ਕਿਹਾ ਬਾਜੀ ਦੇ ਹੋ ਸਕਦੀ ਹੈ। ਉਹ ਮੈਨੂੰ ਹੈ ਇੱਕ ਕਵਾਲੀ ਯਾਦ ਆ ਗਈ, ਮੇਰੇ ਗੋਡੇ 'ਚ ਦਰਦੇ ਜਿਗਰ ਹੋ ਗਿਆ। ਉਹ ਹੁਣ ਗੋਡੇ 'ਚ ਦਰਦੇ ਜਿਗਰ ਹੁੰਦਾ ਹੈ ਕਿ ਨਹੀਂ? ਇਹਦਾ ਸੁਣ ਲਓ। ਮੇਰੇ ਗੋਡੇ ਮੈਂ ਦਰਦੇ ਜਿਗਰ ਹੋ ਗਿਆ, ਮੇਰੇ ਗੋਡੇ ਮੈਂ ਦਰਦੇ ਜਿਗਰ ਹੋ ਗਿਆ, ਮੇਰੇ ਗੋਡੇ ਮੈਂ ਦਰਦੇ ਜਿਗਰ
ਸੁਣ ਲਈ ਜੇ। ਇਹ ਹੁਣ ਮੈਨੂੰ ਇਹ ਸਿਆਟਿਕਾ ਜਾਂ ਸ਼ਿਆਟਿਕਾ ਤੋਂ ਇਹ ਗੱਲ ਯਾਦ ਆ ਗਈ ਕਿ ਜੇ ਉਸ ਬੰਦੇ ਦੇ ਗੋਡੇ 'ਚ ਦਰਦੇ ਜਿਗਰ ਹੋ ਸਕਦਾ ਸੀ ਤੇ ਅਜ਼ਮਾ ਬੁਖਾਰੀ ਸਾਹਿਬਾ ਤੇ ਕੱਲ ਨੂੰ ਕਹਿ ਸਕਦੀਆਂ ਨੇ ਕਿ ਮੇਰੇ ਪੈਰ ਦਾ ਜਿਹੜਾ ਨਹੁੰ ਹੈ ਉਹਦੇ 'ਚ ਹਾਰਟ ਅਟੈਕ ਹੋ ਗਿਆ, ਕਹਿ ਸਕਦੀਆਂ ਨੇ ਨਾ। ਜਾਂ ਮੇਰਾ ਤਾਂ ਮਸ਼ਵਰਾ ਵੈਸੇ ਅਜ਼ਮਾ ਬੁਖਾਰੀ ਸਾਹਿਬਾ ਨੂੰ ਇਹੀ ਹੈ ਵੀ ਬਹੁਤਾ ਸੋਚਿਆ ਨਾ ਕਰੋ, ਮੇਰਾ ਮਤਲਬ ਬਹੁਤਾ ਪਰੇਸ਼ਾਨ ਨਾ ਹੋਇਆ ਕਰੋ। ਬਹੁਤਾ ਸੋਚੋਗੇ ਤੇ ਤੁਹਾਡੇ ਗੁਰਦੇ ਥੱਕ ਜਾਣਗੇ। ਮਤਲਬ ਹੁਣ ਇਹਨਾਂ ਨੇ ਜਿੰਨੀ ਇਨਸਾਨੀ ਜਿਸਮ ਹੈ ਉਹਨੂੰ ਹੀ ਅੱਗੇ ਪਿੱਛੇ ਕਰ ਦਿੱਤਾ ਹੈ। ਤੇ ਇੱਕ ਤੇ ਪੜ੍ਹੇ ਲਿਖੇ ਨਹੀਂ, ਮੁਰਸ਼ਦ ਨੇ ਕਿਹਾ ਸੀ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਇਹ ਵਸ ਪੈ ਗਏ ਨੇ ਤੇ ਉਹ ਹੁਣ ਦੇਖੋ ਕਹਿੰਦੇ ਨੇ ਵੀ ਹੁਣ ਬਾਦਸ਼ਾਹ ਸਲਾਮਤ ਦਾ ਹੁਕਮ ਹੈ ਵੀ ਕੋਈ ਚਲਾਨ ਨਹੀਂ। ਤੇ ਪਹਿਲਾਂ ਚਲਾਨ ਕਰ ਕਰਕੇ ਲੋਕਾਂ ਨੂੰ ਭਾਵੇਂ ਕੀਤਾ ਸੀ, ਤੇ ਹੁਣ ਪੁਲਿਸ ਵਾਲੇ ਜਿਹੜੇ ਨੇ ਉਹ ਵਿਚਾਰੇ ਹੁਣੇ ਤੇ ਘੁੱਟੇ ਫਿਰਦੇ ਨੇ ਵੀ ਜਦੋਂ ਹੁੱਸੜ 'ਚ ਵਰਦੀਆਂ ਪਾਉਣੀਆਂ ਪਈਆਂ ਤੇ ਕਿਹੜੇ ਪਾਸੇ ਜਾਣਾ ਉਹਨਾਂ ਨੂੰ। ਤੇ ਇੱਕ ਦੂਜੇ ਨੂੰ ਖੁਰਕ ਵੀ ਪਹਿਲਾਂ ਤੇ ਆਪੇ ਹੀ ਕਰ ਲੈਂਦੇ ਸਨ ਜਿਹੋ ਜਿਹੀਆਂ ਵਰਦੀਆਂ, ਹੁਣ ਤੇ ਕਿਸੇ ਦੇ ਕੋਲ ਜਾਣਾ ਪਿਆ ਕਰਨਾ ਜਾਂ ਆਪਣੇ ਆਪ ਨੂੰ ਕੰਧਾਂ ਨਾਲ ਰਗੜਿਆ ਕਰਨਗੇ। ਜਿਵੇਂ ਮੇਰਾ ਮਤਲਬ ਹੈ ਕਈ ਵਾਰੀ ਤੁਸੀਂ ਵੇਖਿਆ ਹੋਣਾ ਮੱਝਾਂ ਗਾਵਾਂ ਖੋਤੇ ਉਹ ਤੁਰੇ ਜਾਂਦੇ, ਫਿਰ ਕਈ ਵਾਰੀ ਕੰਧਾਂ ਨਾਲ ਖਿੰਡੀਆਂ ਜਾਂਦੀਆਂ ਨੇ ਜਿਸ ਵੇਲੇ ਉਹਨਾਂ ਦੇ ਜੁੱਸੇ ਦੇ ਉੱਤੇ ਖੁਰਕ ਹੋਣ ਡਈ ਹੁੰਦੀ ਉਹ ਕਰਨ ਲਈ। ਇਹ ਪੁਲਿਸ ਵਾਲੇ ਵੀ ਮੈਨੂੰ ਲੱਗਦਾ ਵੀ ਹੁਣ ਦਰਖਤਾਂ ਨਾਲ ਕੰਧਾਂ ਨਾਲ ਵਿਚਾਰੇ ਖਿੰਡੇ ਫਿਰਨਗੇ ਇਹ ਵਰਦੀ ਪਾ ਕੇ। ਉਹਦੇ 'ਤੇ ਜਿਹੜਾ ਕਰੋੜਾਂ ਰੁਪਈਆ ਲੱਗਾ ਉਹ ਪਤਾ ਲੱਗਾ ਵੀ ਜਿਹੜਾ ਲੋਕਾਂ ਨੂੰ ਲੁੱਟਿਆ ਸੀ ਇਹ ਚਲਾਨ ਜਾਲੀ ਕਰਕੇ ਉੱਥੋਂ ਉਹ ਵਰਦੀਆਂ ਜਿਹੜੀਆਂ ਨੇ, ਉਹ ਬਾਜੀ ਦਾ ਜਿਹੜਾ ਸ਼ੌਂਕ ਹੈ ਨਾ, ਸ਼ੌਕ ਨਹੀਂ ਸ਼ੌਂਕ, ਬਾਜੀ ਦਾ ਜਿਹੜਾ ਸ਼ੌਂਕ ਹੈ ਨਾ ਉਹ ਪੂਰਾ ਕਰਨ ਵਾਸਤੇ ਉਹ ਜਿਹੜਾ ਗਰੀਬਾਂ ਦੇ ਚਲਾਨ ਕਰ ਉਹਨਾਂ ਦੀ ਮੈਂ ਨਾ ਵੀ ਉਹਨਾਂ ਦੀ ਤਰਾਹ ਕੱਢੀ ਹੈ ਨਾ, ਉੱਥੋਂ ਪੈਸੇ ਪੂਰੇ ਕੀਤੇ ਨੇ। ਤੇ ਹੁਣ ਸ਼ੁਕਰ ਅੱਲਾ ਦਾ ਇਹ ਵੀ ਇਹਨਾਂ ਆਖਿਆ ਕਿ ਜੀ ਚਲੋ ਮਾਰਚ ਦੇ ਮਹੀਨੇ 'ਚ ਅਸੀਂ ਇਹ ਨਹੀਂ ਕਰਨਾ। ਅੱਛਾ ਜੀ, ਨਵਾਜ਼ ਸ਼ਰੀਫ ਸਾਹਿਬ ਨਾਲ ਮੁਲਾਕਾਤ ਹੋਈ ਹੈ। ਸੂਬਾ ਤਾਸ਼ਕੰਦ ਦੇ ਗਵਰਨਰ ਜ਼ੋਹਰ ਮਿਰਜ਼ਾ, ਅਗਰ ਉਹਨਾਂ ਦਾ ਮੈਂ ਨਾਂ ਗਲਤ ਨਹੀਂ ਲੈ ਰਿਹਾ, ਉਹਨਾਂ ਨਾਲ ਮੁਲਾਕਾਤ ਹੋਈ ਹੈ। ਇਹ ਉਜ਼ਬਕਿਸਤਾਨ ਦੇ ਸੂਬਾ ਤਾਸ਼ਕੰਦ ਦੇ। ਤੇ ਉਹ ਪਹਿਲਾਂ ਤੋਂ ਪਰੇਸ਼ਾਨ ਹੋਣੇ ਨੇ ਇਹਨਾਂ ਦਾ ਘਰ-ਬਾਰ ਸਾਰਾ ਵੇਖ ਕੇ ਵੀ ਇਹਨਾਂ ਕਿੰਨਾ ਕਮਾਲ ਲੁੱਟ ਛੱਡਿਆ ਕਿਤੇ। ਲੇਕਿਨ ਚਲੋ ਉਹ ਤੇ ਮੁਲਾਕਾਤ ਹੋਈ। ਲੇਕਿਨ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜਾ ਇਸ ਵੇਲੇ ਵੇਖੋ ਦੁਨੀਆ 'ਚ ਜੰਗ ਲੱਗੀ ਹੈ ਈਰਾਨ ਦੀ ਤੇ ਇਸਰਾਈਲ ਦੀ ਤੇ ਅਮਰੀਕਾ ਦੀ ਇਸ ਵੇਲੇ, ਔਰ ਨਾਲ ਸਾਰੇ ਮੁਸਲਿਮ ਮਮਾਲਿਕ ਵੀ ਨੇ। ਪੂਰੀ ਦੁਨੀਆ ਰੋਣ ਡਈ ਹੈ। ਮਤਲਬ ਐਨਰਜੀ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਆਂਦੇ ਨੇ ਸ਼ਾਇਦ $200 ਫੀ ਬੈਰਲ ਤੇਲ ਦੀ ਕੀਮਤ ਚਲੇ ਜਾਣੀ। ਪਾਕਿਸਤਾਨੀਆਂ ਦਾ ਵੀ ਤਰਾਹ ਕੱਢਿਆ ਹੈ। ਅਕਵਾਮ ਮੁਤੱਹਦਾ ਦੇ ਵਿੱਚ ਜਿਹੜੀਆਂ ਰੈਜ਼ੋਲੂਸ਼ਨਸ ਪਾਸ ਹੋ ਰਹੀਆਂ ਨੇ, ਪਤਾ ਨਹੀਂ ਕੀ ਕੁਝ ਹੋ ਰਿਹਾ। ਤੇ ਨਵਾਜ਼ ਸ਼ਰੀਫ ਸਾਹਿਬ ਦਾ ਇਸ ਅਹਿਮ ਮੌਕੇ ਤੇ ਬੜੀ ਦੇਰ ਬਾਅਦ ਬੋਲੇ ਨੇ ਨਵਾਜ਼ ਸ਼ਰੀਫ ਸਾਹਿਬ। ਤੇ ਬੋਲੇ ਕੀ ਨੇ ਸੁਣਿਓ। ਉਹਨਾਂ ਨੇ ਕਿਹਾ ਹੈ ਕਿ ਉਜ਼ਬਕਿਸਤਾਨ ਦਾ ਪਲਾਓ ਪਾਕਿਸਤਾਨ ਦੇ ਮਰਗੂਬ ਖਾਣਿਆਂ ਦੇ ਵਿੱਚ ਸ਼ਾਮਿਲ ਹੈ। ਬੱਲੇ ਹੋਏ ਸ਼ੇਰ ਬਗਿਆ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਨਵਾਜ਼ ਸ਼ਰੀਫ ਸਾਹਿਬ ਕਾਇਦੇ ਮਿਲਤ, ਬਲਕਿ ਕਾਇਦੇ ਕਿੱਲਤ ਕਹੋ ਇਹਨਾਂ ਨੂੰ। ਕਾਇਦੇ ਕਿੱਲਤ ਜਦੋਂ ਬੋਲਦੇ ਨੇ ਰੋਟੀ ਦੇ ਬਾਰੇ ਬੋਲਦੇ ਨੇ। ਇਹ ਮੇਰਾ ਮਤਲਬ ਹੈ ਕਿ ਜਿਸ ਤਰ੍ਹਾਂ ਅਜ਼ਮਾ ਬੁਖਾਰੀ ਸਾਹਿਬਾ ਦਾ ਤੁਹਾਨੂੰ ਪਤਾ ਕਿ ਸ਼ਿਆਟਿਕਾ ਮੋਢੇ 'ਚ ਹੋ ਸਕਦਾ ਨਾ ਉਹਨਾਂ ਦਾ, ਤੇ ਉਸੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਦਰਦੇ ਜਿਗਰ ਆ ਗੋਡੇ 'ਚ ਹੋ ਸਕਦਾ ਹੈ। ਤੇ ਉਸੇ ਤਰੀਕੇ ਨਾਲ ਮੀਆਂ ਸਾਹਿਬ ਜਿਹੜੇ ਨੇ ਨਾ, ਇਹਨਾਂ ਦਾ ਮੇਰਾ ਖਿਆਲ ਜਿਹੜਾ ਸੋਚਣ ਵਾਲਾ ਸਿਸਟਮ ਹੈ ਨਾ, ਜਿਹੜੀਆਂ ਨਾੜਾਂ ਉੱਤੇ ਦਿਮਾਗ 'ਚ ਲੱਗਣੀਆਂ ਸਨ ਉਹ ਮਿਹਦੇ 'ਚ ਲੱਗੀਆਂ ਨੇ। ਇਸ ਲਈ ਸਰਕਾਰ ਜਦੋਂ ਬਿਆਨ ਦਿੰਦੇ ਨੇ ਇਹ ਨਹੀਂ ਸੋਚਦੇ ਵੀ ਇਸ ਵੇਲੇ ਮੌਕਾ ਕਿਹੜਾ ਚੱਲ ਰਿਹਾ, ਉਹ ਕੋ ਖਾਣ ਪੀਣ ਦੀ ਗੱਲ ਹੀ ਕਰਦੇ ਨੇ ਮਾਸ਼ਾਅੱਲਾ। ਤੇ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਐਲਾਨ ਠੋਕ ਦਿੱਤਾ, ਉਹਨਾਂ ਨੇ ਕਿਹਾ ਕਿ ਜਨਾਬ ਉਹ ਗਵਰਨਰ ਨਾਲ ਮੁਲਾਕਾਤ, ਹਾਲਾਂਕਿ ਕੋਈ ਉੱਥੋਂ ਦੀ ਸਕਾਫਤ 'ਤੇ ਗੱਲ ਕਰਦੇ, ਦੋ ਤਰਫਾ ਤਜਾਰਤ 'ਤੇ ਗੱਲ ਕਰਦੇ, ਕੋਈ ਆਪਣੀ ਹੋਰ ਯਾਦਦਾਸ਼ਤ ਗੱਲ ਕਰਦੇ। ਉਹਨਾਂ ਕਿਹਾ ਨਹੀਂ ਜਿਹੜਾ ਤੁਹਾਡਾ ਪਲਾਓ ਹੈ ਨਾ ਉਹ ਸਾਡੇ ਇੱਥੇ ਮਰਗੂਬ ਗੁਜ਼ਾ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।